ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ अपडेट पाकिस्तान च जी आया नु आखने मैं हाँ आप सब दे नाल मौजूद परवीन मसूद ते मेरे नाल साथ देने लिए मौजूद ने मसूद बल्ली जी। मसूद जी आया जी बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ। ਅੱਜ ਅਮਰੀਕਾ 'ਚ 22 ਅਪ੍ਰੈਲ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 23 ਅਪ੍ਰੈਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਕੀਤੀ ਜਾਣ ਵਾਲੀਆਂ ਇਹ ਖਬਰਾਂ ਜੇ ਤੁਹਾਡੇ ਕਾਰੋਬਾਰ ਵਪਾਰ ਤੁਹਾਡੇ ਬਿਜ਼ਨਸ ਤੇ ਵਧਾ ਵਾਸਤੇ ਫਾਇਦਾਮੰਦ ਨੇ ਤੇ ਸੋਚੋ ਨਾ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਵਧਦੀਆਂ ਖਬਰਾਂ ਹਲੇ ਜੀ ਆਉਂਦੇ 36 ਤੋਂ 72 ਘੰਟੇ ਗੱਲਬਾਤ ਲਈ ਬੜੇ ਖਾਸ ਨੇ। ਇਹ ਆਖਣਾ ਹੈ ਜੀ ਡੋਨਲਡ ਟਰੰਪ ਹੋਰਾਂ ਦਾ ਤੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਕਦਰ ਦੀ ਨਜ਼ਰ ਨਾਲ ਵੇਖਣੇ ਆ ਈਰਾਨ ਦਾ ਸੁਨੇਹਾ ਹੈ। ਤੇ ਤੁਹਾਡੇ ਕੋਲ ਕੀ ਜਾਣਕਾਰੀ ਇਹ ਹੈ ਕਿ ਜੀ ਇਹ 36 ਤੋਂ 72 ਘੰਟੇ ਦਾ ਬਿਆਨ ਬਿਲਕੁਲ ਡੋਨਲਡ ਟਰੰਪ ਹੋਣਾ ਨੇ ਦਿੱਤਾ ਹੈ ਔਰ ਉਹਨਾਂ ਨੇ ਆਖਿਆ ਕਿ ਈਰਾਨ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਇਸਲਾਮਾਬਾਦ 'ਚ ਹੋ ਸਕਦੀ ਹੈ। ਹੁਣ ਉਹ ਗਰਮਜੋਸ਼ੀ ਹੈ ਜਿਹੜੀ ਉਹ ਨਹੀਂ ਹੈ ਕਿਉਂਕਿ ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਈਰਾਨ ਵੱਲੋਂ 3 ਬਹਿਰੀ ਤੇਲ ਦੇ ਭਰੇ ਜਹਾਜ਼ ਨੇ ਜਿਹੜੇ ਉਹਨਾਂ ਤੇ ਫਾਇਰਿੰਗ ਵੀ ਕੀਤੀ ਗਈ ਹੈ। ਉਹਨਾਂ 'ਚ ਕੁਝ ਕਬਜ਼ੇ ਦੇ ਵਿੱਚ ਵੀ ਲੈ ਲਿਆ। ਹਾਲਾਤ ਨੇ ਜਿਹੜੇ ਉਹ ਵਿਗੜ ਚੁੱਕੇ ਨੇ ਔਰ ਆਲਮੀ ਪੱਧਰ ਤੇ ਤੇਲ ਦਾ ਮੁੱਲ ਜਿਹੜਾ ਉਹ ਇੱਕ ਵਾਰ ਫੇਰ ਵੱਧ ਗਿਆ ਹੈ। ਹੁਣ ਇਸ ਗੱਲਬਾਤ ਵਾਸਤੇ ਪਾਕਿਸਤਾਨ ਹੈ ਜਿਹੜਾ ਉਹ ਚੰਗਾ ਭਲਾ ਫਸਿਆ ਪਿਆ ਆ। ਦੁਨੀਆ ਦੇ ਕਹਿਣ ਡਈ ਹੈ ਕਿ ਗੱਲਬਾਤ ਹੈ ਜਿਹੜੀ ਉਹ ਕਰਾਉਣ ਦੇ ਨੇ। ਅਸਲ ਦੇ ਵਿੱਚ ਇਹ ਵੇਖੋ ਕਿ ਸਊਦੀ ਅਰਬ ਤੇ UAE ਦਾ ਫੱਡਾ ਬਣਿਆ। ਪਾਕਿਸਤਾਨ ਸਊਦੀ ਅਰਬ ਵੱਲ ਹੋ ਗਿਆ। ਉਹਨੇ UAE ਨੇ ਕਿਹਾ ਕੱਢ ਮੇਰੇ ਪੈਸੇ ਜਿਹੜੇ ਤੈਨੂੰ ਉਧਾਰ ਦਿੱਤੇ ਸੀਗੇ ਸਊਦੀ ਅਰਬ ਕੋਲ ਲੈ ਕੇ ਉਹਨਾਂ ਨੂੰ ਮੋੜੇ ਕਿਉਂਕਿ ਯਮਨ ਦੇ ਮਾਮਲੇ ਤੇ ਸਊਦੀ ਅਰਬ ਤੇ UAE ਦੀ ਆਪਸ 'ਚ ਅਣਬਣ ਹੋ ਗਈ ਹੈ। ਹੁਣ ਇਸ ਵੇਲੇ ਅਮਰੀਕਾ ਔਰ ਈਰਾਨ ਦੀ ਸੁਲ੍ਹਾ ਪਾਕਿਸਤਾਨ ਲਈ ਇਸ ਕਰਕੇ ਜ਼ਰੂਰੀ ਹੈ ਕਿ ਪਾਕਿਸਤਾਨ ਦਾ ਤੇ ਸਊਦੀ ਅਰਬ ਦਾ ਇੱਕ ਸਮਝੌਤਾ ਹੈ ਕਿ ਸਊਦੀ ਅਰਬ ਤੇ ਹੋਣ ਵਾਲੇ ਕੋਈ ਵੀ ਹਮਲਾ ਜਿਹੜਾ ਉਹਨੂੰ ਫੌਜੀ ਤੌਰ ਤੇ ਹਰ ਕਿਸਮ ਦੀ ਤਾਕਤ ਦੇ ਨਾਲ 에ਅਰ ਫੋਰਸ ਨਾਲ ਨੇਵੀ ਨਾਲ ਫੌਜ ਦੇ ਨਾਲ ਪਾਕਿਸਤਾਨ ਡੱਕੇਗਾ। ਗੱਲਬਾਤ ਹੈ ਪਿਛਲਾ ਦੌਰ ਜਦੋਂ ਇਸਲਾਮਾਬਾਦ 'ਚ ਹੋਇਆ ਅਮਰੀਕਾ ਔਰ ਈਰਾਨ ਦਾ ਪਾਕਿਸਤਾਨ ਵੱਲੋਂ ਸਾਊਦ ਬਿਨ ਅਜ਼ੀਜ਼ ਇੰਟਰਨੈਸ਼ਨਲ 에ਅਰਪੋਰਟ ਤੇ ਆਪਣੇ ਫੌਜੀ ਬੇੜੇ ਲਾ ਦਿੱਤੇ ਗਏ ਦਸਤੇ ਲਾ ਦਿੱਤੇ ਗਏ। ਆਖਿਆ ਜਾ ਰਿਹਾ ਹੈ ਕਿ 2000 ਤੋਂ ਵੱਧ ਪਾਕਿਸਤਾਨੀ ਫੌਜੀ ਨੇ ਜਿਹੜੇ ਇਸ ਵੇਲੇ ਉੱਥੇ ਹੈ ਔਰ ਪੂਰਾ 에ਅਰ ਡਿਫੈਂਸ ਸਿਸਟਮ ਆ ਜਿਹੜਾ ਉਹ ਸਊਦੀ ਅਰਬ 'ਚ ਅਪੜਾ ਦਿੱਤਾ ਗਿਆ। ਉਸ ਤੋਂ ਪਹਿਲਾਂ ਜਦੋਂ ਇਹ ਸਾਰੇ ਮਾਮਲੇ ਹੈ ਸਨ ਫਿਰ ਨੱਸ ਭੱਜ ਪਈ ਪਾਕਿਸਤਾਨੀ ਫੌਜ ਮੁਖੀ ਨੂੰ ਉਹ ਭੱਜ ਕੇ ਗਏ ਚਾਈਨਾ ਕਿ ਉਹ ਟੈਕਨੋਲੋਜੀ ਤੁਹਾਡੇ ਵਾਲੀ ਹੈ ਸਾਡਾ ਉੱਥੇ ਸਮਝੌਤਾ ਆ ਅਸੀਂ ਉਹਨਾਂ ਕੋਲ ਪੈਸੇ ਲਏ ਆ ਫੌਜੀ ਅਸੀਂ ਲਾ ਬੈਠੇ ਆ। ਈਰਾਨ ਕਿਸੇ ਗੱਲ ਤੇ ਨਹੀਂ ਆਉਣ ਡਿਆ ਅਮਰੀਕਾ ਮੰਨਣ ਨਹੀਂ ਡਿਆ। ਜੇ ਈਰਾਨ ਨੇ ਐਰਕੀ ਮਿਜ਼ਾਈਲ ਕੀਤੇ ਤੇ ਜ਼ਾਹਿਰ ਹੈ ਸਾਨੂੰ ਆਪਣੇ ਬੰਦੇ ਮਰਵਾਉਣੇ ਪੈਣੇ ਔਰ ਈਰਾਨ ਤੇ ਅਟੈਕ ਕਰਨਾ ਪੈਣਾ। ਪਾਕਿਸਤਾਨ ਇਸ ਵੇਲੇ ਬੜੀ ਗੁੰਝਲਦਾਰ ਕੰਡੀਸ਼ਨ 'ਚ ਫਸ ਗਿਆ ਆ। ਈਰਾਨ ਦੇ ਉੱਤੇ ਅਮਰੀਕੀ ਹਮਲੇ ਨੇ ਜਿਹੜੇ ਉਹਨਾਂ ਨੂੰ ਸਊਦੀ ਅਰਬ 'ਚ ਪਾਕਿਸਤਾਨ ਨੇ ਗਾਂਹ ਹੋ ਕੇ ਡੱਕਣਾ ਆ। ਹੁਣ ਅਮਰੀਕਾ ਦਾ ਕੋਈ ਵੀ ਟਿਕਾਣਾ ਹੈ ਸਊਦੀ ਅਰਬ ਦੇ ਅੰਦਰ ਹੈ ਉਹਦੇ ਤੇ ਈਰਾਨ ਹਮਲਾ ਕਰਦਾ ਹੈ ਤੇ ਉੱਥੇ ਹਿੱਕ ਕਿੰਨੇ ਢਾਣੀ ਪਾਕਿਸਤਾਨ ਨੇ। ਸੋ ਪਾਕਿਸਤਾਨ ਇਸ ਵੇਲੇ ਕਹਿ ਲਵੋ ਕਿ ਲੇੜੀਆਂ ਕੱਢਣ ਡਿਆ ਕਿ ਕਿਸੇ ਤਰ੍ਹਾਂ ਇਹ ਸੁਲ੍ਹਾ ਸਫਾਈ ਹੋ ਜਾਏ ਇਹ ਮਾਮਲਾ ਜਿਹੜਾ ਇਹ ਬਣ ਜੇ। ਚਾਈਨਾ ਨੂੰ ਜਾ ਕੇ ਇਹ ਦੱਸ ਕੇ ਹੁਣ ਚਾਈਨਾ ਔਰ ਸਊਦੀ ਅਰਬ ਦਾ ਪਰਸੋਂ ਰਾਬਤਾ ਹੋਇਆ ਉਹਦੇ ਵਿੱਚ ਗੱਲਾਂ ਬਾਤਾਂ ਕੀ ਹੋਈਆਂ ਇਹੋ ਹੀ ਤੈਅ ਹੋਇਆ ਕਿ ਠੀਕ ਹੈ ਜੀ ਪਾਕਿਸਤਾਨ ਇਹ ਕਰਨ ਡਿਆ ਪਰ ਤੁਸੀਂ ਤਹਮਲ ਤੋਂ ਕੰਮ ਲੈਣਾ। ਇਹ ਪਾਕਿਸਤਾਨ ਨੂੰ ਵੀ ਪਤਾ ਹੈ ਕਿ ਜੇ ਗੱਲਬਾਤ ਨਾ ਹੋਈ ਬਲਕਿ ਪੂਰੀ ਦੁਨੀਆ ਨੂੰ ਪਤਾ ਹੈ ਕਿ ਜੇ ਈਰਾਨ ਅਮਰੀਕਾ ਗੱਲਬਾਤ ਨਹੀਂ ਹੁੰਦੀ ਔਰ ਸਿਰੇ ਨਹੀਂ ਚੜਦੀ ਤੇ ਈਰਾਨ ਨੇ ਜਿੱਥੇ ਜਿੱਥੇ ਅਮਰੀਕੀ ਟਿਕਾਣੇ ਨੇ ਅਰਬ ਮੁਲਕਾਂ 'ਚ ਈਰਾਨ ਨੇ ਉਹਦੇ ਤੇ ਅਟੈਕ ਕਰਨਾ ਹੈ। ਉਹਨੇ ਅਟੈਕ ਕਰਨਾ ਹੈ। ਅਟੈਕ ਦਾ ਮਤਲਬ ਇਹ ਹੈ ਕਿ ਇਸ ਵੇਲੇ ਮਿਸਰ ਵੀ ਨਿਸ਼ਾਨੇ ਤੇ UAE ਵੀ ਨਿਸ਼ਾਨੇ ਤੇ ਹੈ ਲਬਨਾਨ ਵੀ ਨਿਸ਼ਾਨੇ ਤੇ ਹੈ ਸ਼ਾਮ ਵੀ ਨਿਸ਼ਾਨੇ ਤੇ ਹੈ ਸੀਰੀਆ ਵੀ ਨਿਸ਼ਾਨੇ ਤੇ ਹੈ ਸਊਦੀ ਅਰੇਬੀਆ ਵੀ ਨਿਸ਼ਾਨੇ ਤੇ ਹਰ ਮੁਲਕ ਜਿਹੜਾ ਤਰੱਕੀ ਯਾਫਤਾ ਅਰਬ ਅਮਨ ਵਾਲੇ ਮੁਲਕ ਨੇ ਜਿਹੜੇ ਉਹ ਸਭ ਨਿਸ਼ਾਨੇ ਤੇ ਕਿਉਂ ਈਰਾਨ ਦਾ ਇਹ ਕਹਿਣਾ ਹੈ ਕਿ ਅਮਰੀਕਾ ਉੱਥੋਂ ਹਮਲੇ ਕਰਨ ਡਿਆ ਮੈਂ ਜਵਾਬ 'ਚ ਅਮਰੀਕੀ ਟਿਕਾਣੇ ਨਿਸ਼ਾਨਾ ਬਣਾਉਣ ਡਿਆ। ਇਹ ਮੁਲਕ ਨਾ ਅਮਰੀਕਾ ਨੂੰ ਆਪਣੇ ਥਾਵਾਂ ਦੇਣ ਅੱਡੇ ਬਣਾਉਣ ਵਾਸਤੇ। ਹੁਣ ਇੱਥੇ ਪਾਕਿਸਤਾਨ ਕਹਿੰਦਾ ਹੈ ਕਿ ਕਿਸੇ ਤਰ੍ਹਾਂ ਇਹ ਸਿਰ ਪੀੜ ਹੈ ਜਿਹੜੀ ਮੁੱਕ ਜਾਏ ਇਹ ਮਾਮਲੇ ਨੇ ਜਿਹੜੇ ਸੁਲਝ ਜਾਣ। ਜਦੋਂ ਪੱਤਰਕਾਰਾਂ ਵੱਲੋਂ ਟਰੰਪ ਹੋਣਾ ਨੂੰ ਇਹ ਪੁੱਛਿਆ ਗਿਆ ਕਿ ਜੀ ਤੁਸੀਂ ਤਸਦੀਕ ਕਰਦੇ ਜੇ ਕਿ ਆਉਂਦਾ ਜਿਹੜਾ ਸ਼ੁੱਕਰਵਾਰ ਹੈ ਜੁਮਾ ਹੈ ਫਰਾਈਡੇ ਹੈ ਇਦਾਂ ਗੱਲਬਾਤ ਹੋ ਸਕਦੀ ਉਹਨੇ ਕਿਹਾ ਹਾਂ ਉਮੀਦ ਹੈ ਕਿ ਹੋ ਜਾਏਗੀ। ਇਸ ਤੋਂ ਬਾਅਦ ਫਿਰ ਈਰਾਨ ਵੱਲੋਂ ਕਿ ਸਾਡੀ ਔਰ ਅਮਰੀਕਾ ਦੀ ਇਹ ਲੜਾਈ ਰੁਕਾਉਣ ਵਾਸਤੇ ਪਾਕਿਸਤਾਨ ਜਿੰਨੀ ਨਸ ਭੱਜ ਕਰ ਰਿਹਾ ਨਾ ਅਸੀਂ ਉਹਨੂੰ ਕਦਰ ਦੀ ਨਿਗਾਹ ਦੇ ਨਾਲ ਵੇਖਦੇ ਹਾਂ। ਮੀਨਸ ਕਿ ਚੀਨ ਵੀ ਇੱਕ ਪ੍ਰੈਸ਼ਰ ਡਿਵੈਲਪ ਕਰ ਰਿਹਾ ਹੈ ਪਾਕਿਸਤਾਨ ਕੁਝ ਗੱਲਾਂ ਤਰਲੇ ਦੇ ਨਾਲ ਕੁਝ ਮਿਹਨਤ ਦੇ ਨਾਲ ਕੁਝ ਅੱਖਾਂ ਵਿਖਾ ਕੇ ਕਰਨ ਡਿਆ ਕਿਉਂਕਿ
ਮਾਮਲੇ ਵਿਗੜੇ ਕਿਸੇ ਹੋਰ ਨੂੰ ਭੁਗਤਣੇ ਪੈਣ ਜਾਂ ਨਾ ਪੈਣ। ਪਾਕਿਸਤਾਨ ਐਰਕੀ ਲੜਾਈ ਦੇ ਵਿੱਚ ਉਤਰਿਆ ਹੈ ਔਰ ਉਹਦੇ ਵਾਸਤੇ ਪਿਛਲੀ ਗੱਲਬਾਤ 'ਚ ਉਹ ਆਪਣੇ ਫੌਜੀ ਬੇੜੇ ਨੇ ਜਿਹੜੇ ਉਹ ਭੇਜ ਚੁੱਕਿਆ ਹੈ। ਹੁਣ ਸਾਊਦੀ ਅਰਬ ਦੇ ਉੱਤੇ ਹੋਣ ਵਾਲੇ ਕਿਸੇ ਵੀ ਹਮਲੇ ਦਾ ਜਵਾਬ ਈਰਾਨ ਨੂੰ ਪਾਕਿਸਤਾਨ ਨੇ ਦੇਣਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਗਵਾਂਢ ਅੱਗ ਜਿਹੜੀ ਕਿਤੇ ਹੋਰ ਲੱਗੀ ਸੀਗੀ ਉਹ ਸਾਰੀ ਚੁੱਕ ਕੇ ਆਪਣੇ ਵੇਲੇ 'ਚ ਕੋਲੇ ਖਿਲਾਰ ਲੈਣਾ, ਜਿਹੜਾ ਕਿ ਨੁਕਸਾਨਦੇਹ ਹੋਏਗਾ। ਸੋ ਪਾਕਿਸਤਾਨ ਇਸ ਮਾਮਲੇ ਨੂੰ ਭਾਂਪਿਆ ਆ। ਦੁਨੀਆ ਦੇ ਵਿੱਚ ਇਹ ਲੜਾਈ ਸ਼ਾਇਦ ਈਰਾਨੀਆਂ ਲਈ ਔਰ ਅਮਰੀਕਾ ਲਈ ਏਡੀ ਮੁਸ਼ਕਿਲ ਨਾ ਹੋਵੇ ਜਿੰਨਾ ਪਾਕਿਸਤਾਨ ਲਈ ਆਪਣਾ ਬਚਾਉਣਾ ਇਸ ਵੇਲੇ ਮੁਸ਼ਕਿਲ ਬਣਿਆ ਪਿਆ ਆ। ਤੇ ਇਹ ਹੁਣ ਹਰ ਆਉਂਦੇ ਆ ਦਿਨ ਆ ਜਿਹੜਾ ਉਹ ਇੱਕ ਨਵੀਂ ਆਸ, ਨਵੀਂ ਉਮੀਦ, ਇੱਕ ਨਵਾਂ ਕਹਿ ਲਵੋ ਕਿ ਜ਼ਰਾ ਲੈ ਕੇ ਆ ਰਿਹਾ ਕਿ ਰੱਬ ਕਰਕੇ ਕਿਸੇ ਬੰਨੇ ਲੱਗ ਜਾਏ। ਸਭ ਤੋਂ ਬਹੁਤਾ ਹੈ ਜਿਹੜਾ ਕਹਿਣ ਨੂੰ ਤੇ ਬੜਾ ਇਸ ਟਾਈਮ ਪਾਕਿਸਤਾਨ ਦੀ ਬੱਲੇ ਬੱਲੇ ਹੋਈ ਪਈ ਹੈ, ਪਰ ਇਹ ਜਿਹੜੀ ਅਸਲ ਗੱਲ ਅੱਜ ਮੈਂ ਦਿੱਤੀ ਹੈ ਨਾ, ਇਸ ਪੱਖ ਨੂੰ ਜ਼ਰੂਰ ਵੇਖਣਾ ਕਿ ਪਾਕਿਸਤਾਨ ਹੁਣ ਇਸ ਵੇਲੇ ਫਸ ਚੁੱਕਿਆ ਹੈ, ਕਿਉਂਕਿ ਸਾਊਦੀ ਅਰਬ ਨੇ ਪੈਸੇ ਦੇ ਦਿੱਤੇ ਨੇ, ਮੋੜ ਦੇ ਉਹਦੇ ਜਿਹੜੇ ਮੋੜ ਨਹੀਂ, UAE ਦੇ ਪਾਕਿਸਤਾਨ ਨੇ ਉਹ ਪੈਸੇ ਮੋੜ ਦਿੱਤੇ। ਹੁਣ ਕਰਨਾ ਤੇ ਉਹੀ ਪੈਣਾ ਜੋ ਸਾਊਦੀ ਅਰਬ ਨੇ ਕਿਹਾ ਹੈ। ਸਾਊਦੀ ਅਰਬ ਉਮੀਦ ਹੈ ਕਿ ਹਮਲੇ 'ਚ ਪਹਿਲ ਨਹੀਂ ਕਰੇਗਾ, ਪਰ ਕੋਈ ਹਮਲਾ ਹੋ ਗਿਆ ਤੇ ਸਾਊਦੀ ਅਰਬ ਨੇ ਕਹਿਤਾ ਕਿ ਮੈਂ ਜਵਾਬ ਦੇਣ ਦਾ ਪੂਰਾ ਹੱਕ ਰੱਖਣਾ, ਤੇ ਜਵਾਬ ਕਿਹਨੇ ਦੇਣਾ? ਉਹ ਪਾਕਿਸਤਾਨ ਆਰਮੀ ਨੇ ਦੇਣਾ, ਜਿਹੜੀ ਉੱਥੇ ਇਸ ਵੇਲੇ ਅੱਡਿਆਂ ਦੇ ਉੱਤੇ ਬੈਠੀ ਹੋਈ ਹੈ। 5 ਸਾਲਾਂ 'ਚ ਲਹਿੰਦੇ ਪੰਜਾਬ 'ਚੋਂ 1,05,577 ਜਨਾਨੀਆਂ ਅਗਵਾ ਹੋਈਆਂ ਨੇ। ਇਹ ਗੱਲ ਸਰਕਾਰੀ ਰਿਪੋਰਟ ਦੱਸਦੀ ਪਈ। ਪਹਿਲਾਂ ਤਾਂ ਮੈਂ ਇੱਕ ਵਾਰ ਤੁਹਾਡੀ ਗਿਣਤੀ ਤੇ ਵਾਰੀ-ਵਾਰੀ ਜਾਵਾਂ ਜੀ। ਬਿਲਕੁਲ ਠੀਕ ਹੈ। ਇਹ IG ਪੰਜਾਬ ਜਿਹੜੇ ਨਵੇਂ ਆਏ ਨੇ ਨਾ, ਇੰਸਪੈਕਟਰ ਜਨਰਲ ਪੰਜਾਬ ਪੁਲਿਸ ਰਾਓ ਅਬਦੁਲ ਕਰੀਮ, ਉਹਨਾਂ ਵੱਲੋਂ ਲਾਹੌਰ ਹਾਈ ਕੋਰਟ 'ਚ ਇੱਕ ਕੇਸ ਦੇ ਵਿੱਚ ਇਹ ਰਿਪੋਰਟ ਦਿੱਤੀ ਗਈ ਹੈ ਕਿ ਪੰਜਾਬ 'ਚੋਂ ਕਿੰਨੀਆਂ ਬੀਬੀਆਂ 5 ਸਾਲਾਂ 'ਚ ਅਗਵਾ ਹੋਈਆਂ, ਪੁਲਿਸ ਦੀ ਕਾਰਕਰਦਗੀ ਕੀ ਇਸ ਬਾਰੇ ਰਹੀ, ਕੀ ਕੀਤਾ। ਉਹਨਾਂ ਨੇ ਬਿਲਕੁਲ ਜਿਹੜੀ ਤੁਸੀਂ ਦੱਸੇ 1,05,577 ਬੀਬੀਆਂ ਨੇ ਜਿਹੜੀਆਂ ਪਿਛਲੇ 5 ਸਾਲ 'ਚੋਂ 20 ਅਪ੍ਰੈਲ 2026 ਤੱਕ ਨੇ ਜਿਹੜੀਆਂ ਉਹ ਗਵਾਚੀਆਂ, ਜਿਨ੍ਹਾਂ ਦੇ ਵਿੱਚੋਂ 3,256 ਨੇ ਜਿਹੜੀਆਂ ਉਹ ਹਜੇ ਵੀ ਗਵਾਚੀਆਂ, ਲੱਭੀਆਂ ਕੋਈ ਨਹੀਂ ਹੈ। ਪੰਜਾਬ ਦੇ ਵਿੱਚ ਅਗਵਾ ਹੋਣ ਵਾਲੀ ਇਹ ਰਿਪੋਰਟ ਜਿਹੜੀ ਇਹ ਬੁੱਧਵਾਰ ਨੂੰ ਅਦਾਲਤ ਦੇ ਰੂਬਰੂ ਪੇਸ਼ ਕੀਤੀ ਗਈ ਹੈ, ਜਿਹਦੇ ਦੱਸਿਆ ਗਿਆ ਹੈ ਕਿ 1 ਜਨਵਰੀ 2021 ਤੋਂ ਲੈ ਕੇ 31 ਦਸੰਬਰ 2025 ਤੱਕ ਦਾ ਡਾਟਾ ਜਿਹੜਾ ਉਹ ਅਦਾਲਤ ਦੇ ਰੂਬਰੂ ਪੇਸ਼ ਕਰ ਰਹੇ ਆ। ਨਾਲ ਹੀ ਦੱਸਿਆ ਗਿਆ ਕਿ 1,05,244 ਕੇਸ ਨੇ ਜਿਹੜੇ ਉਹ ਦਰਜ ਹੋਏ। ਅਗਵਾ ਹੋਇਆਂ ਦੇ ਵਿੱਚੋਂ ਵੀ ਕੇਸ ਪੂਰੇ ਦਰਜ ਨਹੀਂ ਹੋਏ। ਅਗਵਾ ਕਿੰਨੀਆਂ ਹੋਈਆਂ? 1,05,577। ਕੇਸ ਕਿੰਨੇ ਦਰਜ ਹੋਏ? 1,05,244। ਇਹਦੇ ਵਿੱਚੋਂ ਉਹਨਾਂ ਆਖਿਆ 80,787 ਕੇਸਾਂ 'ਚ ਬੀਬੀਆਂ ਨੇ ਜਿਹੜੀਆਂ ਉਹ ਅਦਾਲਤ ਪੇਸ਼ ਹੋ ਗਈਆਂ। ਇਹ ਬੀਬੀਆਂ ਉਹ ਸਨ ਜਿਹੜੀਆਂ ਘਰੋਂ ਆਪਣੀ ਮਰਜ਼ੀ ਨਾਲ ਨੱਸੀਆਂ ਸਨ ਔਰ ਇਹਨਾਂ ਨੇ ਆਪਣੀ ਮਰਜ਼ੀ ਦੇ ਵਿਆਹ ਕੀਤੇ ਸਨ। ਇਹਨਾਂ ਨੇ ਅਦਾਲਤ ਪੇਸ਼ ਹੋ ਕੇ ਇਸ ਲਈ ਰਿਪੋਰਟਾਂ ਉਹਨਾਂ ਆਖਿਆ ਖਾਰਜ ਹੋ ਗਈਆਂ। ਫਿਰ ਉਹਨਾਂ ਨੇ ਆਖਿਆ ਕਿ 20,613 ਕੇਸ ਐਸੇ ਨੇ ਜਿਨ੍ਹਾਂ ਦੇ ਅਸੀਂ ਚਲਾਨ ਪੂਰੇ ਕਰ ਲਏ ਨੇ ਔਰ ਉਹ ਅਦਾਲਤਾਂ 'ਚ ਪੇਸ਼ ਨੇ। ਬੀਬੀਆਂ ਲੱਭੀਆਂ ਨਹੀਂ ਲੱਭੀਆਂ, ਇੱਥੇ ਗੱਲ ਗੋਲ ਕਰ ਗਏ ਨੇ। ਫਿਰ ਉਹਨਾਂ ਨੇ ਆਖਿਆ 3,864 ਕੇਸ ਨੇ ਜਿਹੜੇ ਉਹ ਇਸ ਵੇਲੇ ਵੀ ਹਜੇ ਪ੍ਰੋਸੈਸ ਦੇ ਵਿੱਚ ਨੇ। 612 ਕੇਸਾਂ ਦੇ ਚਲਾਨ ਨੇ ਜਿਹੜੇ ਉਹ ਅਸੀਂ ਤਿਆਰ ਕਰ ਰਹੇ ਹਾਂ। ਉਧਰ ਚਲਾਨ ਤਿਆਰ ਹੋ ਗਏ ਨੇ, ਕੁਝ ਪ੍ਰੋਸੈਸ 'ਚ ਨੇ, ਕੁਝ ਕਰ ਰਹੇ ਆ। ਇਹ 3 ਹਿੱਸਿਆਂ 'ਚ ਉਹਨਾਂ ਨੇ ਡਿਵਾਈਡ ਕੀਤਾ। ਏਦਾਂ 1,432 ਕੇਸ ਨੇ ਜਿਹੜੇ ਉਹਦੇ ਵਿੱਚ ਬੰਦੇ ਨੇ ਜਿਹੜੇ ਜਾਂ ਮੁਲਜ਼ਮ ਨੇ ਜਿਹੜੇ ਜਿਨ੍ਹਾਂ ਤੇ ਸ਼ੱਕ ਆਇਆ, ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਉਹ ਨੇ। ਔਰ ਉਹਨਾਂ ਆਖਿਆ ਕਿ ਹਜੇ ਤੱਕ 1,280 ਕੇਸ ਐਸੇ ਨੇ ਜਿਨ੍ਹਾਂ 'ਚ ਕਿਸੇ ਨੂੰ ਮੁਲਜ਼ਮ ਨਾਮਜ਼ਦ ਹੀ ਨਹੀਂ ਕੀਤਾ ਜਾ ਸਕਿਆ। ਸੋ ਬੜੀ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਮੰਗੀ ਤੇ ਅਦਾਲਤ ਨੇ, ਪਰ ਵੇਖੋ ਕਿ ਲਹਿੰਦੇ ਪੰਜਾਬ ਨੂੰ ਬਾਕੀ ਸੂਬਿਆਂ ਨਾਲੋਂ ਕਿੱਡਾ ਅਮਨ ਵਾਲਾ ਔਰ ਕਿੱਡਾ ਬਿਹਤਰੀ ਵਾਲਾ ਕਿਹਾ ਜਾਂਦਾ, ਪਰ ਹਨੇਰ ਕੇਸ ਹੱਦ ਤੱਕ ਮਚਿਆ ਪਿਆ ਹੈ। ਇਹ ਕੋਈ 2 ਲੱਖ ਦੇ ਲਾਗੇ ਚਾਗੇ ਬੀਬੀਆਂ ਦਾ ਗਵਾਚ ਜਾਣਾ ਕੋਈ ਨਿੱਕੀ ਗੱਲ ਤੇ ਨਹੀਂ ਹੈ। ਪ੍ਰਵੀਨ ਜੀ, ਭਾਰਤ ਨੇ ਕੋਈ ਵੀ ਛੇੜਛਾੜ ਕੀਤੀ ਤੇ ਮੂੰਹ ਤੋੜ ਜਵਾਬ ਦੇਾਂਗੇ, ਸੰਦੂਰ 2 ਦੀਆਂ ਗੱਲਾਂ ਕਰਨ ਵਾਲੇ ਹਾਰੇ ਹੋਏ ਲੋਕ ਨੇ, ਅਤਾ ਤਾਰੜ ਹੋਰਾਂ ਨੇ ਬਿਆਨ ਦਿੱਤਾ ਜੀ। ਜ਼ਾਹਿਰ ਹੈ ਪਹਿਲਗਾਮ ਹਮਲੇ ਦਾ 1 ਵਰ੍ਹਾ ਪੂਰਾ ਹੋਇਆ। ਭਾਰਤ ਵਾਲੇ ਪਾਸਿਓਂ ਬਿਆਨ ਆਇਆ। ਫਿਰ ਪਾਕਿਸਤਾਨ ਤੋਂ ਫੈਡਰਲ ਮਿਨਿਸਟਰ ਬਾਏ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਅਤਾ ਤਾਰੜ ਹੋਣੇ ਜਿਹੜੇ ਸਰਕਾਰੀ ਟੀਵੀ ਤੇ ਫਿਰ ਆ ਗਏ। ਉਹਨਾਂ ਨੇ ਆਖਿਆ ਹੈ ਕਿ 1 ਸਾਲ ਪੂਰਾ ਹੋਣ ਤੇ ਭਾਰਤ ਕੰਨ ਖੋਲ ਕੇ ਸੁਣ ਲੇ, ਜੇ ਕਿਸੇ ਕਿਸਮ ਦੀ ਕੋਈ ਛੇੜਛਾੜ ਐਡਵੈਂਚਰ ਕੀਤਾ ਗਿਆ ਤੇ ਮੂੰਹ ਤੋੜ ਜਵਾਬ ਦੇਵਾਂਗੇ। ਔਰ ਜਿਹੜੇ ਲੋਕ ਸੰਦੂਰ 2 ਦੀਆਂ ਧਮਕੀਆਂ ਦੇ ਰਹੇ ਨੇ, ਅਸਲ ਦੇ ਵਿੱਚ ਇਹ ਹਾਰੇ ਹੋਏ ਲੋਕ ਨੇ। ਅੱਜ ਤੱਕ ਪ੍ਰੂਫ ਤੇ ਭਾਰਤ ਦੇ ਹੀ ਨਹੀਂ ਸਕਿਆ ਕਿ ਇਹ ਹਮਲੇ ਪਾਕਿਸਤਾਨ ਨੇ ਕੀਤੇ। ਦੁਨੀਆ ਨੇ ਪ੍ਰੂਫ ਮੰਗੇ, ਕਿਸੇ ਇੱਕ ਮੁਲਕ ਤੇ ਵੀ ਇਹਨੂੰ ਭਰੋਸਾ ਨਹੀਂ ਸੀਗਾ। ਕਿਸੇ ਇੱਕ ਮੁਲਕ ਨੂੰ ਕਹਿੰਦਾ ਗਿਆ ਵੇਖੋ ਜੀ ਇਹ ਪ੍ਰੂਫ ਨੇ, ਪ੍ਰੂਫ ਦੇਣ ਦੀ ਬਜਾਏ ਇਹਨੇ ਹਮਲਾ ਕੀਤਾ ਔਰ ਅਸੀਂ ਫਿਰ ਅੱਗੋਂ ਜਵਾਬ ਦਿੱਤਾ, ਇੱਕ ਹੱਦ ਤੱਕ ਬਰਦਾਸ਼ਤ ਕੀਤਾ। ਐਰਕੀ ਵੀ ਟਿਕਾ ਕੇ ਜਵਾਬ ਦਾਂਗੇ। ਅਸਲ ਵਿੱਚ ਸੰਦੂਰ 2 ਦੀ ਗੱਲ ਕਰਨ ਵਾਲੇ ਨੇ ਜਿਹੜੇ ਹਾਰੇ ਹੋਏ ਲੋਕ ਨੇ। ਨਾਲ ਹੀ ਉਹਨਾਂ ਨੇ ਇਹ ਆਖਿਆ ਕਿ ਪਾਕਿਸਤਾਨ ਜਿਹੜਾ ਉਹ ਅਮਨ ਦਾ ਹਾਮੀ ਹੈ, ਪਰ ਸਾਡੇ ਤੇ ਧੱਕੇ ਦੀ ਜਿਹੜੀ ਲੜਾਈ ਹੈ ਜਿਹੜੀ ਉਹ ਜੇ ਲਾਗੂ ਕੀਤੀ ਜਾਏਗੀ ਜਾਂ ਸਾਡੇ ਸਿਰ ਥੋਪੀ ਜਾਏਗੀ ਤੇ ਉਹਦੇ ਵਾਸਤੇ ਅਸੀਂ 24 ਘੰਟੇ ਤਿਆਰ ਆ। ਦੋਵੇਂ ਮੁਲਕਾਂ ਦੇ ਰਵਾਇਤੀ ਜਿਹਨੂੰ ਕਹਿੰਦੇ ਨੇ ਕਿ ਬਿਆਨਬਾਜ਼ੀ ਚੱਲਦੀ ਹੈ, ਅੱਗ ਤਰ੍ਹਾਂ ਭਖਦੇ ਬਿਆਨ ਨੇ, ਇਹ ਉਹਨਾਂ ਚੋਂ ਇੱਕ ਆ ਜੀ। ਪੰਜਾਬ ਦੇ ਪ੍ਰਾਈਵੇਟ ਮੈਡੀਕਲ ਕਾਲਜਾਂ 'ਚ ਦਾਖਲਿਆਂ ਦਾ ਹੜ ਆਇਆ ਹੁੰਦਾ ਸੀ, ਇਸ ਵਾਰੀ ਸੀਟਾਂ ਖਾਲੀ ਰਹਿ ਗਈਆਂ। ਵੇਖ ਲਵੋ ਤੁਸੀਂ, ਇਹ ਉਹੀ ਪ੍ਰਾਈਵੇਟ ਕਾਲਜ ਨੇ ਜਿੱਥੇ ਬਾਹਰ ਫਾਰਮ ਜਮਾ ਕਰਾਉਣ ਲਈ ਕੁੜੀਆਂ ਜੁੰਡੀਆਂ ਹੋਈਆਂ ਹੁੰਦੀਆਂ ਸੀ ਲਾਈਨ 'ਚ। ਤੂੰ ਅੱਗੇ ਕਿਉਂ ਆ ਗਿਆ? ਘਸੁੰਨ ਮੁੱਕੇ ਕੱਪੜੇ ਪਾਟੇ ਹੁੰਦੇ ਸੀਗੇ ਔਰ ਅਸੀਂ ਉੱਥੋਂ ਲੰਘਦੀਆਂ ਲੜਾਈਆਂ ਵੇਖ ਕੇ ਕਹਿਣਾ ਕਿ ਇਹਨਾਂ ਨੇ ਡਾਕਟਰ ਬਣਨਾ ਹੈ। ਸੋ ਪ੍ਰਵੀਨ, ਪਹਿਲਾਂ ਤੇ ਇਹ ਕਿ ਪ੍ਰਾਈਵੇਟ ਕਾਲਜਾਂ ਦੇ ਵਿੱਚ ਐਰਕੀ ਜਿਹੜਾ ਕੋਟਾ ਹਕੂਮਤ ਦਿੰਦੀ ਹੈ ਨਾ ਕਿ ਇੰਨਿਆਂ ਨੂੰ ਤੁਸੀਂ ਦਾਖਲਾ ਦੇ ਸਕਦੇ ਜੇ, ਉਹਦੇ ਵਿੱਚੋਂ ਇਹ ਦੱਸਦੇ ਜਾਈਏ ਕਿ 33 ਪ੍ਰਾਈਵੇਟ ਕਾਲਜ ਨੇ
ਪੂਰੇ ਲਹਿੰਦੇ ਪੰਜਾਬ ਦੇ ਵਿੱਚ, ਮੈਡੀਕਲ ਔਰ ਡੈਂਟਲ ਕਾਲਜ। ਇਹਨਾਂ ਦੇ ਵਿੱਚ ਜਿਹੜੀਆਂ ਕੁੱਲ ਸੀਟਾਂ ਸਨ ਉਹਨਾਂ ਚੋਂ ਕਿੰਨੀਆਂ ਕੁ ਖਾਲੀ ਰਹਿ ਗਈਆਂ ਹੋਣਗੀਆਂ? ਜਿੱਦਾਂ ਤੁਸੀਂ ਦੱਸਿਆ ਪਹਿਲਾਂ ਕਿ ਲੜਾਈਆਂ ਹੁੰਦੀਆਂ, ਮੈਂ ਤਾਂ ਖਾਲੀ ਸੀਟਾਂ ਹੀ ਸੁਣ ਕੇ ਹੈਰਾਨ ਜੀ। 574 ਸੀਟਾਂ ਖਾਲੀ ਰਹਿ ਗਈਆਂ, ਜਿਨ੍ਹਾਂ ਤੇ ਲੋਕਾਂ ਨੇ ਦਾਖਲਾ ਲੈਣਾ ਗਵਾਰਾ ਹੀ ਨਹੀਂ ਕੀਤਾ, ਫਾਰਮ ਹੀ ਨਹੀਂ ਜਮਾ ਕਰਾਏ। ਰੀਜਬੰਦੀ ਨਹੀਂ ਨਾ ਡੈਂਟਿਸਟ ਬਣਨ ਦੇ ਨਾ ਡਾਕਟਰ ਬਣਨ ਦੇ। ਇਹ ਤੇ ਸਰਕਾਰੀ ਯੂਨੀਵਰਸਿਟੀਆਂ ਤੋਂ ਬਾਅਦ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ। ਔਰ ਕਾਰਨ ਇਹਦਾ ਕੀ ਹੈ? ਇਹ ਨਹੀਂ ਕਿ ਮਾਪੇ ਆਪਣੇ ਨਿਆਣੇ ਨੂੰ ਡਾਕਟਰ ਨਹੀਂ ਬਣਾਉਣਾ ਚਾਹੁੰਦੇ, ਮਾਪਿਆਂ ਦੀਆਂ ਰੀਝਾਂ ਉੱਥੇ ਹੀ ਨੇ, ਪਰ 5 ਸਾਲ 'ਚ ਡਾਕਟਰ ਬਣਾਉਂਦੇ ਨੇ, ਔਰ 5 ਸਾਲਾਂ 'ਚ ਇੱਕ ਡਾਕਟਰ ਬਣਾਉਣ ਦਾ ਪ੍ਰਾਈਵੇਟ ਕਾਲਜ ਨੇ ਜਿਹੜੇ ਇਹ ਫੀਸ ਲੈਂਦੇ ਨੇ 1.5 ਕਰੋੜ ਰੁਪਈਆ ਪਾਕਿਸਤਾਨੀ। 150 ਲੱਖ ਰੁਪਈਆ ਕਿਹਦੇ ਕੋਲ ਆ? ਕਿਹਦੇ ਕੋਲ 1.5 ਕਰੋੜ ਆ? ਸੋ ਇਸ ਕਰਕੇ ਯਾਰ ਕੀ ਸੀਟਾਂ ਨੇ ਜਿਹੜੀਆਂ ਉਹ ਵਿਹਲੀਆਂ ਰਹਿ ਗਈਆਂ, ਇਹ ਦਾ ਕਾਰਨ। ਸੋ ਖਬਰਾਂ ਤੇ ਇਹ ਹੈ ਨੇ। ਅੱਜ ਇੱਕ ਖਬਰ ਆ ਜਿਹੜੀ ਉਹਦੇ ਬਾਬਤ ਅਸੀਂ ਜਾਣਨਾ ਚਾਹਾਂਗੇ ਪ੍ਰਵੀਨ ਮਸੂਦ ਹੋਣਾ ਤੋਂ। ਪ੍ਰਵੀਨ ਜੀ, ਇਰਸ਼ਾਦ ਭੱਟੀ ਪੱਤਰਕਾਰ ਨੇ, ਫਿਰ ਇੱਕ ਹੋਰ ਪੱਤਰਕਾਰ ਨੇ, ਹਾਂਜੀ, ਤੇ ਫਿਲਮ ਸਟਾਰ ਮੀਰਾ, ਜਿਹੜੀਆਂ ਜਦੋਂ ਜਿਹਨੂੰ ਕਹਿੰਦੇ ਨੇ ਕਿ ਭਾਂਬੜ ਆ ਜਿਹੜਾ ਉਹ ਧੁਖਦਾ ਸਵਾਹ ਬਣਦੀ ਏ, ਉਦੋਂ ਹੀ ਕਿ ਨਵੀਂ ਚੰਗਿਆੜੀ ਹੈ ਜਿਹੜੀ ਉਹ ਲੱਗ ਜਾਂਦੀ ਹੈ। ਬਹੁਤ ਖਬਰਾਂ 'ਚ ਨੇ, ਕੀ ਚਰਚਾ ਹੈ ਜੀ? ਕੋਈ ਇੱਕ ਅੱਧੇ ਮਿੰਟ 'ਚ ਦੱਸਿਆ ਜੀ। ਜੀ ਬਿਲਕੁਲ, ਜਿਹੜੇ ਮੀਰਾ ਜੀ ਨੇ ਉਹ ਪਹਿਲੇ ਵੀ ਕਹ ਲੋ ਖਬਰਾਂ ਦੇ ਵਿੱਚ ਰਹਿੰਦੇ ਨੇ, ਕਈ ਵਾਰੀ ਆਪਣੀ ਪਰਸਨਲ ਲਾਈਫ ਦੇ ਕਰਕੇ ਤੇ ਕਈ ਵਾਰੀ ਆਪਣੀ ਅੰਗਰੇਜ਼ੀ ਵੀ ਰੌਲਾ ਪਰਸਨਲ ਲਾਈਫ ਦਾ ਹੀ ਹੈ, ਬਣਿਆ ਕੀ ਕਰਕੇ। ਪਰ ਇੱਥੇ ਮੈਂ ਉਹਨਾਂ ਨੂੰ ਸਲਾਮ ਪੇਸ਼ ਕਰਾਂਗੀ, ਬਿਲਕੁਲ ਜੀ, ਉਹਨਾਂ ਦੇ ਸਬਰ ਨੂੰ ਸਲਾਮ ਪੇਸ਼ ਕਰਾਂਗੀ। ਮੈਂ ਉਹ ਪੋਡਕਾਸਟ ਦੇਖਿਆ ਹੈ ਜਿਹੜਾ ਅਰਸ਼ਾਦ ਭੱਟੀ ਹੋਰਾਂ ਨੇ ਉਹਨਾਂ ਦੇ ਨਾਲ ਕੀਤਾ, ਫਿਰ ਉਸ ਤੋਂ ਪਹਿਲੇ ਰਿਹਾਨ ਤਾਰਿਕ ਹੋਰੀ ਨੇ, ਉਹ ਵੀ ਪੋਡਕਾਸਟ ਹੀ ਕਰਦੇ ਨੇ। ਏਦਾਂ ਹੀ ਇਹ ਦੋਵੇਂ ਜਿਹੜੇ ਐਂਕਰ ਹੈਗੇ ਨੇ, ਮਤਲਬ ਆਪਣੇ ਆਪ ਨੂੰ ਐਂਕਰ ਕਹਿੰਦੇ ਨੇ। ਮੈਂ ਕਹਿੰਦੀ ਹਾਂ ਕਿ ਜੇ ਤੁਹਾਡੇ ਕੋਲ ਸੈਲਫ ਰਿਸਪੈਕਟ ਦਾ ਨਹੀਂ ਨਾ ਹੈਗਾ ਆਨਸਰ, ਤੇ ਫਿਰ ਤੁਸੀਂ ਇਸ ਕਾਬਲ ਹੀ ਨਹੀਂ ਹੋ। ਕੀਤਾ ਕੀ ਇਹਨਾਂ ਨੇ ਮਤਲਬ ਉਹਨਾਂ ਮੀਰਾ ਜੀ ਜਿਹੜੇ ਨੇ ਉਹ ਆਪਣੀ ਫਿਲਮ ਸਾਈਕੋ ਦੀ ਪ੍ਰਮੋਸ਼ਨ ਕਰ ਰਹੇ ਨੇ। ਆਉਣ ਵਾਲੀ ਫਿਲਮ ਹੈਗੀ, ਉਹਦੀ ਪ੍ਰਮੋਸ਼ਨ ਦਾ ਕਰਕੇ ਉਹਨਾਂ ਨੂੰ ਸੱਦਿਆ ਇਹਨਾਂ ਨੇ ਇੰਟਰਵਿਊ ਕਰਨ ਲਈ, ਠੀਕ ਹੈ। ਫਿਰ ਜਦੋਂ ਉਹ ਇੰਟਰਵਿਊ ਲਈ ਬਹਿ ਗਏ ਨੇ, ਉੱਥੇ ਉਹਨਾਂ ਕੋਲ ਪਰਸਨਲ ਸਵਾਲ ਔਰ ਉਹੀ ਵਾਲੇ ਸਵਾਲ ਜਿਹੜੇ ਕਿ ਪਿੱਛੇ ਉਹਨਾਂ ਦੀ ਪਰਸਨਲ ਲਾਈਫ ਦੇ ਵਿੱਚ ਚੱਲਦੇ ਰਹਿਣਗੇ, ਵੀ ਤੁਸੀਂ ਇਹਦੇ ਨਾਲ ਉਹਨਾਂ ਦੇ ਨਾਲ ਅਫੇਅਰ ਹੋਇਆ, ਇਹ ਉਹ ਸਾਰਾ ਕੁਝ। ਉਹ ਬਹੁਤ ਬਰਦਾਸ਼ਤ ਕਰਦੀ। ਉਹਨਾਂ ਨੇ ਬਹੁਤ ਕਿਹਾ ਕਿ ਮੈਂ ਨੈਕਸਟ ਟਾਈਮ ਦੱਸਾਂਗੀ, ਫਿਲਹਾਲ ਮੈਂ ਆਪਣੀ ਫਿਲਮ ਦੇ ਬਾਰੇ 'ਚ ਗੱਲ ਕਰਨਾ ਚਾਹਨੀ ਫਿਲਹਾਲ। ਬਟ ਉਹਨਾਂ ਨੇ ਉਸ ਪਾਸੇ ਆਉਣ ਹੀ ਨਹੀਂ ਦਿੱਤੀ ਗੱਲਬਾਤ। ਤੇ ਹੁਣ ਅਰਸ਼ਾਦ ਭੱਟੀ ਸਾਹਿਬ ਦਾ ਬਿਆਨ ਆਇਆ ਜੀ, ਮੈਂ ਮਾਫੀ ਮੰਗਣਾ ਵਾ, ਮੈਂ ਸਿੱਖਣ ਡਿਆ ਵਾਂ। ਗੱਲ ਇਹ ਵੇ ਕਿ ਸਿੱਖਣਾ ਇੱਕ ਚਲੋ ਠੀਕ ਹੈ, ਵਧੀਆ ਗੱਲ ਹੈਗੀ, ਬੰਦਾ ਸਿੱਖਦਾ ਆ, ਪਰ ਸਿੱਖਣ ਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਕਿਸੇ ਦੀ ਇੱਜ਼ਤ ਨੂੰ ਛਾਲ ਕੇ ਫੈਂਕ ਸੁੱਟ ਦਿਓ, ਤੇ ਦੂਜਾ ਇਹ ਕਿਸੇ ਨੂੰ ਆਪਣੇ ਘਰ ਦੇ ਵਿੱਚ ਸੱਦ ਕੇ ਤੇ ਉਹਨੂੰ ਜ਼ਲੀਲ ਕਰੋ। ਇਹਦੇ ਵਿੱਚ ਮੈਂ ਸੱਚੀ ਗੱਲ ਨਾ ਇਹਨਾਂ ਦੇ ਹੱਕ ਦੇ ਵਿੱਚ ਹੋਵਾਂਗੀ ਇਰਸ਼ਾਦ ਭੱਟੀ ਹੋਰਾਂ ਦੇ, ਤੇ ਨਾ ਹੀ ਰਿਹਾਨ ਤਾਰਿਕ ਹੋਰੀ। ਰਿਹਾਨ ਤਾਰਿਕ ਦਾ ਵੀ ਇਹੀ ਕੰਮ ਆ, ਉਹ ਆਪਣੇ ਪੋਡਕਾਸਟ ਤੇ ਲੋਕਾਂ ਨੂੰ ਸੱਦਦੇ ਨੇ, ਫਿਰ ਉਹਨਾਂ ਕੋਲ ਪਰਸਨਲ ਸਵਾਲ ਪੁੱਛਦੇ ਨੇ, ਉਹਨਾਂ ਦੀ ਵੀਡੀਓ ਸੇਵ ਕਰਕੇ ਰੱਖੀਆਂ ਹੋਈਆਂ ਉਹਨਾਂ ਤੇ, ਜੇ ਉਹਨਾਂ ਕੋਲ ਉਸ ਬਾਰੇ ਸਵਾਲ ਪੁੱਛਦੇ ਨੇ, ਫਿਰ ਉਹ ਵੀਡੀਓ ਚਲਾਉਂਦੇ ਨੇ, ਆ ਵੇਖੋ ਨਾ ਇੱਥੇ ਤੁਸੀਂ ਆਹ ਆਖਿਆ ਸੀ। ਏਦਾਂ ਨਹੀਂ ਹੁੰਦਾ। ਮਤਲਬ ਜੇ ਤੁਸੀਂ ਜਰਨਲਿਜ਼ਮ ਸਿੱਖੀਏ ਤੇ ਨਾਲ ਥੋੜੇ ਜਿਹੇ ਮੈਨਰਸ ਵੀ ਜਿਹੜੇ ਨੇ ਉਹ ਸਿੱਖਣੇ ਚਾਹੀਦੇ ਨੇ। ਖੈਰ, ਇੱਥੇ ਮੈਂ ਆਖਰੀ ਵਾਰੀ ਵੀ ਮਤਲਬ ਜਾਂਦਾ ਵੀ ਇਹੀ ਗੱਲ ਕਵਾਂਗੀ ਕਿ ਇਸ ਵੇਲੇ ਇਸ ਪੋਡਕਾਸਟ ਨੂੰ ਵੇਖ ਕੇ ਮੈਂ ਵਾਕਈ ਮੀਰਾ ਜੀ ਨੂੰ ਸਲਾਮ ਪੇਸ਼ ਕਰਦੀ ਜੀ। ਸੋ ਪ੍ਰਵੀਨ ਮਸੂਦ ਹੋਣਾ ਦੀਆਂ ਸਾਰੀਆਂ ਹਮਦਰਦੀਆਂ ਜਿਹੜੀਆਂ ਫਿਲਮ ਸਟਾਰ ਮੀਰਾ ਦੇ ਨਾਲ ਨੇ, ਔਰ ਉਹ ਸਮਝਦੇ ਨੇ ਕਿ ਮੀਰਾ ਹੋਣਾ ਦੇ ਨਾਲ ਧੱਕਾ ਹੋਇਆ। ਪ੍ਰਵੀਨ, ਬਹੁਤ ਧੰਨਵਾਦ ਤੁਹਾਡਾ ਅੱਜ ਦੀਆਂ ਇਹਨਾਂ ਖਬਰਾਂ ਲਈ ਜੀ। ਇਹਦੇ ਨਾਲ ਹੀ ਅਸੀਂ ਆਪਣੇ ਅਪਡੇਟ ਪਾਕਿਸਤਾਨ ਦੇ ਵਿੱਚ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਇਸੇ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਪੰਜਾਬੀ ਰੇਡੀਓ USA ਦੇ Facebook, YouTube, Instagram ਦੇ ਉੱਤੇ ਵੀ ਵੇਖ ਔਰ ਸੁਣ ਸਕਦੇ ਜੀ। ਹਫਤੇ 5 ਦਿਨ ਖਬਰਾਂ ਆਉਂਦੀਆਂ ਮੰਡੇ ਟੂ ਫਰਾਈਡੇ, ਤੇ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।